ਜਾਣਕਾਰੀ ਹੈ ਉਹ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਦੇ ਲਈ ਇਹ ਹੈ ਕਿ 26 ਤਰੀਕ ਨੂੰ ਕੈਪੀਟਲ ਹਿੱਲ ਤੇ ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਆ ਉੱਥੇ ਪਾਣੀ ਦੀ ਮਿਸਮੈਨੇਜਮੈਂਟ ਨੂੰ ਲੈ ਕੇ ਜਿਹੜੇ ਪੰਜਾਬੀ ਸਾਡੇ ਕਿਸਾਨ ਭਰਾ ਨੇ ਤੇ ਉਹ ਧਰਨਾ ਦੇਣ ਜਾ ਰਹੇ ਨੇ। ਇਹਦੇ ਬਾਬਤ ਸਵੇਰੇ 8 ਵਜੇ ਤੋਂ ਇਹ ਧਰਨਾ ਦਿੱਤਾ ਜਾਣਾ। ਇਹਦੀ ਬਾਬਤ ਇਹ ਵੀ ਦੱਸਦੇ ਚੱਲੀਏ ਕਿ ਕਿਸਾਨ ਹੋਰ ਕਮਿਊਨਿਟੀਜ਼ ਦੇ ਵਿੱਚੋਂ ਵੀ ਨੇ, ਪਰ ਸਾਰਿਆਂ ਨੂੰ ਲਾਮਬੰਦ ਕਰਨ ਦੇ ਵਿੱਚ ਪੰਜਾਬੀ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਉੱਥੋਂ ਲਾਈਵ ਕੀਤਾ ਜਾਵੇ ਤੇ ਇੱਥੋਂ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਵੀ ਪੰਜਾਬੀ ਚਾਹੇ 7 ਸਮੁੰਦਰੋਂ ਪਾਰ ਆ ਜਾਵੇ, ਚਾਹੇ ਦੁਨੀਆ ਦੀ ਕਿਸੇ ਵੀ ਥਾਂ ਤੇ ਚਲਾ ਜਾਵੇ, ਇਹ 1 ਸਦੀ ਪਹਿਲਾਂ ਦੀਆਂ ਵੀ ਗੱਲਾਂ ਨੇ ਕਿ ਉਹ ਸਿਰਫ ਆਪਣੇ ਹੱਕ ਲਈ ਨਹੀਂ ਲੜਦਾ, ਉਹ ਦੂਜਿਆਂ ਲਈ ਲੜਦਾ। ਸੋ ਇਹ ਪਾਣੀ ਦੀ ਮਿਸਮੈਨੇਜਮੈਂਟ ਦੀ ਜਿਹੜੀ ਲੜਾਈ ਆ, ਇਹਨਾਂ ਦੇ ਵਿੱਚ ਹੋਰ ਕਮਿਊਨਿਟੀਜ਼ ਦੇ ਜਿਹੜੇ ਕਿਸਾਨ ਆ ਉਹ ਵੀ ਆਉਣਗੇ ਤੇ ਉਹਨਾਂ ਲਈ ਵੀ ਇਹ ਪੰਜਾਬੀ ਕਿਸਾਨ ਭਰਾਵਾਂ ਦਾ ਜਿਹੜਾ ਅਮਰੀਕੀ ਪੰਜਾਬੀ ਕਿਸਾਨ ਭਰਾਵਾਂ ਦਾ ਜਿਹੜਾ ਇਹ ਤਹੱਈਆ ਤੇ ਉਹਨਾਂ ਨੇ ਪ੍ਰਦਰਸ਼ਨ ਕਰਨਾ। ਸੋ ਬਿਲਕੁਲ ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਬੁੱਧਵਾਰ ਸਵੇਰੇ 8 ਵਜੇ ਕੈਪੀਟਲ ਹਿੱਲ ਸੈਕਰਾਮੈਂਟੋ ਜੋ ਉੱਥੇ ਦੀ ਬਿਲਡਿੰਗ ਆ ਕੈਪੀਟਲ ਦੀ, ਉਹਦੇ ਸਾਹਮਣੇ ਪ੍ਰੋਟੈਸਟ ਹੋਣਾ ਹੈਗਾ ਤੇ ਮੀਡੀਆ ਵੱਡੀ ਗਿਣਤੀ 'ਚ ਪਹੁੰਚ ਰਿਹਾ, ਅਮਰੀਕਨ ਮੀਡੀਆ ਤੇ ਜਿੰਨੇ ਵੀ ਸਾਡੇ ਸਰੋਤੇ ਆ ਲਾਗੇ ਛਾਗੇ ਹੋਰ ਕਿਸਾਨੀ ਦੇ ਨਾਲ ਆਪਾਂ ਇੰਡਾਇਰੈਕਟਲੀ ਸਾਰੇ ਸੰਬੰਧਿਤ ਹੈਗੇ ਹੀ ਆ। ਪੰਜਾਬ ਦੇ ਵਿੱਚ ਜਦੋਂ ਇੰਡੀਆ 'ਚ ਪ੍ਰੋਟੈਸਟ ਹੋਇਆ ਸੀ ਆਪਾਂ ਬਾਹਰੋਂ ਬੜੀ ਸਪੋਰਟ ਕੀਤੀ ਸਾਰਿਆਂ ਨੇ। ਹੁਣ ਆਪਣੇ ਨਾਲ ਇੰਨਾ ਕੁਝ ਹੋ ਰਿਹਾ ਬਹੁਤ ਜ਼ਿਆਦਾ ਕਿਸਾਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਜੋ ਪ੍ਰੋਡਕਟ ਆ ਉਹਨਾਂ ਦੀ ਪ੍ਰਾਈਸਿਸ ਬੜੀਆਂ ਘਟ ਗਈਆਂ ਆ। ਪਾਣੀ ਉਹਨਾਂ ਨੂੰ ਬਹੁਤ ਜ਼ਿਆਦਾ ਪਾਣੀ ਦੇ ਪੈਸੇ ਚਾਰਜ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ। ਬਿਜਲੀ ਦੇ ਬਿੱਲ ਜ਼ਿਆਦਾ ਆ ਰਹੇ ਆ, ਜੋ ਸਪਰੇਅ ਆ ਫਰਟੀਲਾਈਜ਼ਰ ਸਾਰਾ ਕੁਝ ਮਹਿੰਗਾ ਆ। ਸੋ ਬੜੇ ਇਸ ਵੇਲੇ ਉਹਨਾਂ ਦੀ ਬੁਰੀ ਸਿਚੁਏਸ਼ਨ ਆ, ਜ਼ਰੂਰ ਸਾਥ ਦਿਓ। ਸੋ ਇਸੇ ਤਰ੍ਹਾਂ ਜੋ ਆਪਾਂ ਦੱਸਿਆ ਸੀ ਵੀ ਲਾਈਵ ਗੁਰਦੁਆਰਾ ਸਾਹਿਬ ਯੂਬਾ ਸਿਟੀ ਤੋਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ YouTube ਤੇ ਇਸ ਟਾਈਮ ਲਾਈਵ ਚੱਲ ਰਿਹਾ। ਹਰ ਰੋਜ਼ ਸ਼ਾਮ ਨੂੰ ਆਪਾਂ 5 ਵਜੇ ਤੋਂ ਲੈ ਕੇ 10 ਕੁ ਵਜੇ ਤਾਈਂ ਤੇ ਸਵੇਰ ਨੂੰ ਇਸ ਤਰ੍ਹਾਂ ਸਵੇਰ ਤੋਂ ਲੈ ਕੇ ਤੜਕੇ ਤੋਂ 10-11 ਵਜੇ ਤਾਈਂ ਜਿਹੜਾ ਤੁਸੀਂ ਪ੍ਰੋਗਰਾਮ ਪੰਜਾਬੀ ਰੇਡੀਓ ਯੂਐਸਏ ਦੀ YouTube ਚੈਨਲ ਤੇ ਫੇਸਬੁੱਕ ਤੇ ਦੇਖ ਸਕਦੇ ਹੋ ਤੇ ਰੇਡੀਓ ਦੇ ਉੱਤੇ ਵੀ ਆਪਾਂ ਥੋੜੇ ਸਮੇਂ ਤੋਂ ਜ਼ਰੂਰ ਤੁਹਾਡੇ ਨਾਲ ਜਿਹੜਾ ਰੇਡੀਓ ਤੋਂ ਵੀ ਤੁਸੀਂ ਸੁਣ ਸਕੋਗੇ। ਇਸੇ ਤਰ੍ਹਾਂ ਆਪਾਂ 1-2 ਖਬਰਾਂ ਛੋਟੀਆਂ ਹੋਰ ਕਰਦੇ ਜਾਈਏ ਤੇ ਉਹ ਤੋਂ ਬਾਅਦ ਆਪਾਂ ਇਜਾਜ਼ਤ ਲੈਣੀ ਆ ਸਰੋਤਿਆਂ ਤੋਂ। ਐਥਰਟਨ ਬੇ ਏਰੀਏ ਦੇ ਵਿੱਚ ਇੱਕ ਇਦਾਂ ਦਾ ਟਾਊਨ ਆ ਜਿਹੜਾ ਸਭ ਤੋਂ ਮਹਿੰਗਾ ਟਾਊਨ ਗਿਣਿਆ ਜਾਂਦਾ ਆ। ਐਵਰੇਜ ਘਰ ਦੀ ਪ੍ਰਾਈਸ ਉੱਥੇ $5 ਮਿਲੀਅਨ ਦੇ ਕਰੀਬ ਹੈਗੀ ਆ। ਤੁਹਾਨੂੰ ਕੋਈ ਵੀ ਘਰ 4 ਮਿਲੀਅਨ ਤੋਂ ਥੱਲੇ ਨਹੀਂ ਮਿਲਦਾ ਹੈਗਾ। ਸੋ ਉੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੈਂਡਸਕੇਪਰ ਸੀਗਾ ਕੰਮ ਕਰ ਰਿਹਾ ਤੇ ਉਸ ਨੂੰ ਇੱਕ ਕਾਰ ਜਿਹੜੀ ਆ ਜਦੋਂ ਘਾਹ ਕੱਟ ਰਿਹਾ ਸੀ ਦੱਬੀ ਹੋਈ ਮਿਲੀ ਤੇ ਹੁਣ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਹੁਣ ਕਾਰ ਨੂੰ ਵੀ ਬਾਹਰ ਕੱਢ ਲਿਆ ਗਿਆ। ਸੈਨ ਮਟਿਓ ਕ੍ਰਾਈਮ ਲੈਬ ਟੈਕਨੀਸ਼ੀਅਨਸ ਉਹਦੇ ਉੱਤੇ ਵਰਕਆਊਟ ਕਰ ਰਹੇ ਆ ਤੇ ਵੀ ਉਹਦੇ ਤੇ ਕੋਈ ਕਿਸੇ ਤਰ੍ਹਾਂ ਦੇ ਹਿਊਮਨ ਰੀਮੇਨਸ ਵਗੈਰਾ ਤਾਂ ਨਹੀਂ। ਜੇ ਕਾਰ ਸੀ ਉਹਨੂੰ ਮਿੱਟੀ 'ਚ ਕਿਉਂ ਦੱਬਿਆ ਗਿਆ, ਇਹ ਪਹਿਲੀ ਵਾਰੀ ਇਦਾਂ ਹੋਇਆ। ਸੋ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਯੂਬਾ ਸਿਟੀ ਦੀ ਗੱਲ ਕਰਦੇ ਜਾਈਏ, ਯੂਬਾ ਸਿਟੀ ਦੀ ਸਿਟੀ ਕੌਂਸਲ ਨੇ ਯੂਨੈਨੀਮਸਲੀ $1 ਮਿਲੀਅਨ ਦੀ ਗ੍ਰਾਂਟ ਜੋ ਉੱਥੇ ਦੀ ਫਾਇਰ ਡਿਪਾਰਟਮੈਂਟ ਆ ਉਹਨੂੰ ਦਿੱਤੀ ਆ ਤੇ ਹੁਣ ਯੂਬਾ ਸਿਟੀ ਦੀ ਫਾਇਰ ਡਿਪਾਰਟਮੈਂਟ 3 ਹੋਰ ਫਾਇਰ ਫਾਈਟਰਸ ਹਾਇਰ ਕਰ ਸਕੇਗੀ ਤੇ ਜੋ ਕਰੰਟ ਉਹਨਾਂ ਦੇ ਫਾਇਰ ਫਾਈਟਰਸ ਆ ਉਹਨਾਂ ਦੀਆਂ ਵਰਦੀਆਂ ਦੇ ਲਈ $27,000 ਹੋਰ ਉਹਨਾਂ ਦੀ ਸੈਲਰੀ ਇਨਕਰੀਜ਼ ਦੇ ਲਈ ਓਵਰ ਟਾਈਮ ਬੈਕਫਿਲ ਲਈ। ਸੋ ਇਦਾਂ ਦੇ ਜਿਹੜੇ ਮਨੀ ਆ ਉਹ ਸਪੈਂਡ ਕੀਤਾ ਜਾਊਗਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਯੂਬਾ ਸਿਟੀ ਦੇ ਵਿੱਚ ਫਾਇਰ ਦਾ ਕੈਪਟਨ ਵੀ ਆਪਣਾ ਪੰਜਾਬੀ ਨੌਜਵਾਨ ਮੁੰਡਾ ਆ। ਉਹਦੀ ਪਿਛਲੇ ਸਾਲ ਨਗਰ ਕੀਰਤਨ ਤੇ ਆਪਾਂ ਇੰਟਰਵਿਊ ਵੀ ਕੀਤੀ ਸੀ, ਆਪਣੇ ਸਟੂਡੀਓ ਵੀ ਆਇਆ ਸੀ। ਸੋ ਜਿਹੜੀਆਂ ਹੁਣ ਨਵੀਆਂ ਜੌਬਸ ਕ੍ਰੀਏਟ ਹੋਣੀਆਂ ਜ਼ਰੂਰ ਆਪਣੇ ਭੈਣਾਂ ਭਰਾਵਾਂ ਨੂੰ ਉਸ ਜੌਬ ਦੇ ਲਈ ਅਪਲਾਈ ਕਰਨਾ ਚਾਹੀਦਾ ਹੈਗਾ ਆ।